अम्मी जी पुराने वक्तां दी गल आ। हाँ जी एक जवान औरत सीगी अम्मी जी। हाँ जी हाँ जी शादी ਨੂੰ ਹਾਲੇ ਥੋੜਾ ਅਰਸਾ ਹੀ ਹੋਇਆ ਸੀਗਾ, ਹਾਲੇ ਕੋਈ 6-7 ਸਾਲ ਹੀ ਅਮੀ ਜੀ ਹੋਏ ਸੀਗੇ हाँ जी हाँ जी ਤੇ ਉਹਦਾ ਖਾਮਦ ਫੌਤ ਹੋ ਗਿਆ ਅਮੀ। हाँ जी हाँ जी ਔਰਤ ਬੜੀ ਖੂਬਸੂਰਤ ਸੀ, ਜਵਾਨ ਸੀਗੀ ਅਮੀ ਜੀ हाँ जी ਤੇ ਉਹਦੇ 2 ਬੇਟੇ ਸੀਗੇ हाँ जी ਤੇ 1 ਬੇਟੀ ਸੀ ਅਮੀ हाँ ਜੀ। जी हाँ जी ਹਾਲੇ ਬੱਚੇ ਛੋਟੇ ਛੋਟੇ ਸੀਗੇ ਅਮੀ, ਕੋਈ 1.5 ਸਾਲ ਦਾ ਹੋਊਗਾ, ਕੋਈ 2.5 ਸਾਲ ਦਾ ਹੋਊਗਾ, हाँ जी हाँ जी ਕੋਈ 4.5-5 ਸਾਲ ਦਾ, ਯਾਨੀ ਕਿ ਉਹਨੂੰ ਨਿੱਕੇ ਨਿੱਕੇ ਹਾਂਜੀ ਨਿੱਕੇ ਨਿੱਕੇ 7 ਸਾਲ ਸ਼ਾਦੀ ਨੂੰ ਹਾਲੇ ਹੋਏ ਸੀ ਉਹਦੀ हाँ जी हाँ जी ਖਾਮਦ ਫੌਤ ਹੋ ਗਿਆ ਅਮੀ ਜੀ। हाँ जी हाँ जी ਹੁਣ ਲੋਕੀ ਕਹਿਣ ਲੱਗ ਗਏ ਕਿ ਇਹਨੂੰ ਕਿੱਦਾਂ ਪਾਲੇਂਗੀ, ਕਿੱਦਾਂ ਮਿਹਨਤ ਕਰੇਂਗੀ, हाँ जी ਤੂੰ ਨਾ ਸ਼ਾਦੀ ਕਰਵਾ ਲੈ ਹੋਰ। हाँ जी ਉਹਨੇ ਕਿਹਾ ਮੈਂ ਸ਼ਾਦੀ ਨਹੀਂ ਹੋਰ ਕਰਵਾਣੀ ਹੈਗੀ, अच्छा जी ਮੈਂ ਇਹਨਾਂ ਬੱਚਿਆਂ ਤੇ ਹੀ ਆਪਣੀ ਜ਼ਿੰਦਗੀ ਗੁਜ਼ਾਰਨੀ ਹੈ। अल्लाह सुभान अल्लाह ਅਮੀ ਉਹ ਬੱਚਿਆਂ ਨੂੰ ਆਪਣਿਆਂ ਨੂੰ ਪੜ੍ਹਾਉਣ ਲਿਖਾਉਣ ਲੱਗ ਗਈ। अच्छा जी ਅਮੀ ਮੱਝਾਂ ਮੁੱਝਾਂ ਰੱਖ ਲਈਆਂ, हाँ जी ਜਿਹੜੀ ਮਾਂ ਪਿਓ ਦੀ ਜ਼ਮੀਨ ਸੀਗੀ ਅਮੀ ਜੀ हाँ जी ਉੱਤੇ ਜਿੱਦਾਂ ਵੀ ਸੀ ਥੋੜੀ ਬਹੁਤੀ ਕਾਸ਼ਤ ਕਰਨੀ, ਕਿਸੇ ਨੂੰ ਕਹਿ ਕੇ ਪਾਣੀ ਪੂਣੀ ਲਵਾ ਲੈਣਾ, ਆਪਣਾ ਨਿਜ਼ਾਮ ਚਲਾਉਣਾ ਵਿਚਾਰੀ ਨੇ ਅਮੀ ਜੀ। हाँ जी ਉਹ ਔਲਾਦ ਨਾ ਵੱਡੀ ਹੁੰਦੀ ਗਈ। अच्छा जी ਇੱਕ ਵਕਤ ਆਇਆ ਔਲਾਦ ਪੜ੍ਹ ਲਿਖ ਵੀ ਗਈ ਅਮੀ ਜੀ अच्छा जी ਤੇ ਆਪਣੇ ਕੰਮਾਂ ਕਾਰਾਂ ਤੇ ਵੀ ਲੱਗ ਗਈ हाँ ਅਮੀ। जी हाँ जी ਕੰਮਾਂ ਕਾਰਾਂ ਤੇ ਲੱਗ ਗਈ ਤੇ ਜਵਾਨ ਬੇਟੀ ਹੋਈ। हाँ जी ਉਹਨੇ ਕਿਹਾ ਜੀ ਮੈਂ ਤੇ ਆਪਣੀ ਮਾਂ ਮਰਜ਼ੀ ਦੀ ਸ਼ਾਦੀ ਕਰਨੀ ਆ, अच्छा जी ਮੁੰਡਾ ਆ ਦੂਸਰੇ ਮੁਲਕ ਦੇ ਵਿੱਚ, हाँ जी ਮੈਂ ਤੇ ਉਹਦੇ ਨਾਲ ਸ਼ਾਦੀ ਕਰਨੀ ਆ। ਪੜ੍ਹੀ ਲਿਖੀ ਸੀ, ਮਾਂ ਨੇ ਵੀ ਲਾਡਲੀ ਰੱਖੀ ਸੀ। ਮਾਂ ਨੇ ਕਿਹਾ ਲੈ ਪੁੱਤ ਜਿੱਦਾਂ ਤੂੰ ਕਹਿੰਦੀ ਆ ਉਦਾਂ ਹੀ ਕਰ ਲੈ, हाँ जी ਕਿ ਪੁੱਤ ਮੈਂ ਤੁਹਾਡੀ ਖਾਤਰੀ ਤੇ ਸਾਰੀ ਜ਼ਿੰਦਗੀ ਤੁਹਾਡੇ ਉੱਤੇ ਗੁਜ਼ਾਰੀ ਆ हाँ जी ਤੇ ਲਿਹਾਜ਼ਾ ਧੀਏ ਜਿੱਦਾਂ ਤੂੰ ਕਹਿੰਦੀ ਆ ਕਰ ਲੈ। अच्छा जी ਉਹਨੇ ਅੰਮੀ ਸ਼ਾਦੀ ਕੀਤੀ, ਉਹ ਬਾਹਰ ਦੇ ਮੁਲਕ ਚਲੀ ਗਈ। अच्छा जी ਬੱਚਾ ਸੀਗਾ ਅੰਮੀ ਜੀ, हाँ ਉਹ ਬੈਂਕ ਦਾ ਮੁਲਾਜ਼ਮ ਸੀਗਾ ਅੰਮੀ ਜੀ। अच्छा जी ਉੱਥੇ ਕੋਈ ਬੈਂਕ ਦੇ ਵਿੱਚ ਕੰਮ ਕੋ ਕਰਦੀ ਸੀ ਕੁੜੀ, हाँ जी ਉਹਨੂੰ ਉਹ ਪਸੰਦ ਆ ਗਈ। ਕਹਿੰਦਾ ਮਾਂ ਜੀ ਮੈਂ ਤੇ ਉਹ ਬੈਂਕ ਦੀ ਮੁਲਾਜ਼ਮ ਹੈਗੀ ਆ हाँ जी ਤੇ ਮੈਂ ਉਹਦੇ ਨਾਲ ਵਿਆਹ ਕਰਨਾ ਆ। अच्छा जी ਉਹ ਮਾਂ ਕਹਿੰਦੀ ਲੈ ਪੁੱਤ ਇਹ ਤਾਂ ਹੋਰ ਕੀ ਚਾਹੀਦਾ ਆ, हाँ जी ਅੱਲਾਹ ਤਾਲਾ ਨੇ ਸਾਡੀ ਗਰੀਬਾਂ ਦੀ ਵੀ ਸੁਣ ਲਈ, ਐਡਾ ਵੱਡਾ ਰਿਸ਼ਤਾ ਆਣ ਡਿਆ, हाँ जी ਉਹ ਤੇ ਜਿੱਦਾਂ ਤੂੰ ਕਹਿੰਦਾ ਉਦਾਂ ਹੀ ਕਰ ਲੈ। अच्छा जी ਉਹਨੇ ਅੰਮੀ ਜੀ ਉਹਨਾਂ ਸ਼ਾਦੀ ਕਰ ਲਈ। अच्छा जी ਇੱਕ ਹੋਰ ਬੱਚਾ ਸੀਗਾ ਅੰਮੀ ਜੀ, हाँ जी हाँ जी ਉਹ ਕਿਤੇ ਦੂਸਰੇ ਸ਼ਹਿਰ ਕੰਮ ਕਰਦਾ ਸੀਗਾ ਅੰਮੀ ਜੀ। हाँ जी हाँ जी ਉਹ ਕਿਤੇ ਬੈਕਰੀ ਬੁਕਰੀ 'ਚ ਕੰਮ ਕਰਦਾ ਸੀਗਾ ਅੰਮੀ हाँ ਜੀ। जी हाँ जी हाँ जी ਉੱਥੇ ਦੇ ਜਿਹੜਾ ਸੀ ਨਾ ਮਾਲਕ ਅੰਮੀ ਜੀ, अच्छा ਉਹਨੂੰ ਬੱਚਾ ਇਮਾਨਦਾਰ ਲੱਗਾ, ਉਹਨੇ ਕਿ ਤਰਬੀਅਤ ਚੰਗੀ ਇਹਦੀ ਕੀਤੀ ਆ। हाँ जी ਅੰਮੀ ਉਹਨੇ ਆਪਣੀ ਬੇਟੀ ਦਾ ਰਿਸ਼ਤਾ ਦੇ ਦਿੱਤਾ। अच्छा ਉਹ ਕਹਿੰਦਾ ਮਾਂ ਜੀ ਏਦਾਂ ਕਰਕੇ ਮੇਰਾ ਮਾਲਕ ਆ, ਬੈਕਰੀ ਦਾ ਮਾਲਕ ਆ ਜੀ, हाँ जी ਤੇ ਮੈਂ ਉਹਦੇ ਥੱਲੇ ਕੰਮ ਕਰਦਾ ਸੀਗਾ, ਉਹਦਾ ਮੁਲਾਜ਼ਮ ਸੀ। ਉਹ ਕਹਿੰਦਾ ਕਿ ਮੇਰਾ ਪੁੱਤ ਕੋਈ ਨਹੀਂ, ਮੇਰੀ ਧੀ ਆ हाँ जी ਤੇ ਲਿਹਾਜ਼ਾ ਤੂੰ ਮੇਰਾ ਪੁੱਤਰ ਬਣ ਜਾ। अच्छा जी ਮਾਂ ਨੇ ਕਿਹਾ ਲੈ ਪੁੱਤ ਚਲੋ ਹੋਰ ਕੀ ਚਾਹੀਦਾ ਆ। हाँ जी हाँ जी ਤੇ ਇਹ ਤਾਂ ਬਹੁਤ ਅੱਛੀ ਗੱਲ ਆ। ਮਾਂ ਬੜੀ ਖੁਸ਼ हाँ ਕਿ ਲੈ ਮੇਰੇ ਧੀਆਂ ਪੁੱਤਰ ਸਾਰੇ ਆਪਣੀ ਆਪਣੀ ਜਗ੍ਹਾ ਤੇ ਸੈੱਟ ਹੋ ਗਏ। सेट है ਅੰਮੀ ਧੀ ਚਲ ਗਈ ਬਾਹਰ। हाँ जी ਇੱਕ ਪੁੱਤਰ ਜਿਹੜਾ ਸੀਗਾ ਬੈਂਕ ਮੁਲਾਜ਼ਮ, ਅੱਗੇ ਤਾਂ ਰੋਜ਼ਾਨਾ ਆ ਜਾਣਾ ਉਹਨੇ ਸ਼ਾਮ ਨੂੰ। हाँ जी ਉਹ ਇੱਕ ਦਿਨ ਕਹਿੰਦਾ ਮਾਂ ਮੇਰਾ ਤੇ ਗੁਜ਼ਾਰਾ ਨਹੀਂ ਹੁੰਦਾ ਹੈਗਾ, ਰੋਜ਼ਾਨਾ ਤੇ ਮੈਂ ਆ ਨਹੀਂ ਸਕਦਾ ਹੈਗਾ, हाँ जी हाँ ਤੇ जी ਲਿਹਾਜ਼ਾ ਹੁਣ ਮੈਂ ਸ਼ਹਿਰ ਹੀ ਸ਼ਿਫਟ ਹੋਣ ਲੱਗਾ। ਮੈਂ ਤੇ ਮਕਾਨ ਉੱਥੇ ਬਣਾ ਲਿਆ ਆ, अच्छा ਕਿਉਂਕਿ ਮੇਰੀ ਬੀਵੀ ਵੀ ਮੁਲਾਜ਼ਮ ਆ, ਮੈਂ ਵੀ ਮੁਲਾਜ਼ਮ ਆ, हाँ जी ਤੇ ਪਿੰਡਾਂ ਥਾਵਾਂ ਤੋਂ ਰੋਜ਼ਾਨਾ ਨਹੀਂ ਜਾਇਆ ਜਾਂਦਾ ਹੈਗਾ। अच्छा जी ਉਹ ਕਹਿੰਦੀ ਪੁੱਤ ਜਿੱਦਾਂ ਤੁਸੀਂ ਖੁਸ਼ ਆ। हाँ जी ਜਿਹੜਾ ਸੀਗਾ ਬੈਕਰੀ ਦੇ ਵਿੱਚ ਜਿਹਨੂੰ ਕੰਮ ਕਰਦਾ ਸੀ, ਮਾਲਕ ਨੇ ਰਿਸ਼ਤਾ ਦਿੱਤਾ ਸੀ, हाँ जी ਉਹ ਦੂਸਰੇ ਸ਼ਹਿਰ ਸੀਗਾ ਅੰਮੀ ਜੀ। हाँ जी ਉਹ ਕਹਿੰਦਾ ਕਿ ਮਾਂ ਮੇਰਾ ਇਦਾਂ ਜਿਹੜਾ ਨਾ ਸੁਸਰ ਆ, ਉਹ ਕਹਿੰਦਾ ਕੰਮ ਨਹੀਂ ਸਾਂਭਿਆ ਜਾਂਦਾ ਤੇ ਮੈਂ ਹੀ ਸਾਰਾ ਕੰਮ ਸਾਂਭਣਾ, ਤੇ ਮੈਨੂੰ ਤੇ ਇਜਾਜ਼ਤ ਦੇ, हाँ जी ਤੇ ਮੈਂ ਹੁਣ ਪੱਕਾ ਉੱਥੇ ਹੀ ਰਹਿਣਾ ਆ, ओहो ਤੇ ਮੇਰੀ ਬੀਵੀ ਵੀ ਹੁਣ ਮੈਂ ਨਾਲ ਲੈ ਜਾਣੀ ਆ। अच्छा जी ਤੇ ਇਹਦਾ ਨਾ ਇੱਥੇ ਦਿਲ ਨਹੀਂ ਲੱਗਦਾ ਹੈਗਾ, ਕਹਿੰਦੀ ਪਿੰਡ ਥਾਂ ਤੇ ਨਾ ਮੇਰਾ ਗੁਜ਼ਾਰਾ ਨਹੀਂ ਹੈਗਾ, हाँ जी ਤੇ ਇਹ ਤਾਂ ਸ਼ਹਿਰ ਦੇ ਵਿੱਚ ਰਹੀ ਹੋਈ ਆ। ਮਾਂ ਕਹਿੰਦੀ ਪੁੱਤ ਜਿੱਦਾਂ ਤੇਰੀ ਮਰਜ਼ੀ ਆ। हाँ जी ਗੱਲ ਇਹ ਅੰਮੀ ਜੀ ਕਿ ਸਾਰੇ ਬੱਚੇ ਨਾ ਚਲੇ ਗਏ, हाँ जी ਮਾਂ ਰਹਿ ਗਈ ਇਕੱਲੀ। कलम कर ਕਿਸੇ ਨੇ ਇਹ ਨਹੀਂ ਕਿਹਾ ਕਿ ਮਾਂ ਤੂੰ ਵੀ ਸਾਡੇ ਨਾਲ ਆ ਜਾ। हाँ जी ਮਾਂ ਨੂੰ ਅੰਮੀ ਜੀ ਉਹਨਾਂ ਨੇ ਕਿਤੇ 8 ਦਿਨਾਂ ਬਾਅਦ ਫੋਨ ਕਰ ਲਿਆ, 10 ਦਿਨਾਂ ਬਾਅਦ ਕਰ ਲਿਆ, 15 ਦਿਨਾਂ ਬਾਅਦ ਕਰ ਲਿਆ। ओहो ਇੱਕ ਵਕਤ ਆ ਗਿਆ ਕਿ ਉਹ ਮੰਮੀ ਫੋਨ ਕਰਨੋਂ ਵੀ ਛੱਡ ਗਏ। ओहो ਮਾਂ ਨੇ ਕਦੀ ਕਿਸੇ ਨੂੰ ਕਹਿਣਾ ਕਿ ਵੀਰੇ ਮੇਰਾ ਫੋਨ ਕਰਾ ਦੇ, ਪੁੱਤਰ ਮੇਰਾ ਫੋਨ ਕਰਾ ਦੇ। ਉਹਨਾਂ ਨੇ ਫੋਨ ਕਰਾਣਾ ਅੰਮੀ ਜੀ, हाँ जी हाँ जी ਉਹਨਾਂ ਨੇ ਦੁਆ ਸਲਾਮ ਕਰਨੀ, ਅੱਛਾ ਮਾਂ ਅਸੀਂ ਬਿਜ਼ੀ ਆ, ਅੱਛਾ ਮਾਂ ਅਸੀਂ ਮਸਰੂਫ ਆ, ਮਾਂ ਫੇਰ ਗੱਲ ਕਰਾਂਗੇ, ओहो ਪੁੱਤਰ ਕਦੋਂ ਆਉਂਗੇ। हाँ जी ਪੋਤੇ ਪੋਤੀਆਂ ਵੀ ਅੱਲਾਹ ਤਾਲਾ ਨੇ ਦੇ ਦਿੱਤੇ, ਹਾਂਜੀ। ਉਹ ਵੀ ਨਾ ਦੇਖੇ। हाँ जी ਮਾਂ ਬਸ ਟਾਈਮ ਨਹੀਂ ਲੱਗਦਾ ਆਵਾਂਗੇ, ਗੱਲ ਕਰਦੀ ਆਸਤਾ ਇੰਨਾ ਕੁ ਮਸਰੂਫ ਹੋ ਗਏ ਕਿ ਮਾਂ ਦਾ ਫੋਨ ਚੱਕਣਾ ਵੀ ਛੱਡ ਗਏ। ओहो ਅੰਮੀ ਮਾਂ ਬਿਮਾਰ ਹੋ ਗਈ। हाँ जी ਕਹਿੰਦੇ ਹੁੰਦੇ ਧੀਆਂ ਪੁੱਤਰਾਂ ਦੇ ਜੁਦਾਈ ਜਿਹੜੀ ਆ ਨਾ ਇਹ ਨਹੀਂ ਬਰਦਾਸ਼ਤ हाँ जी ਹੁੰਦੀ। हाँ जी ਉਹ ਤੇ ਇਸ ਆਸਰੇ ਤੇ ਪਾਲਦੀ ਰਹੀ ਕਿ ਜਵਾਨ ਹੋਣਗੇ ਮੇਰਾ ਆਸਰਾ ਬਣਨਗੇ, हाँ जी ਮੈਂ ਵੀ ਕਾਰਾਂ ਕੋਠੀਆਂ 'ਚ ਫਿਰਾਂਗੀ। हाँ जी ਪੁੱਤ ਸੈੱਟ ਵੀ ਹੋ ਗਏ, ਕਾਰਾਂ ਕੋਠੀਆਂ ਵੀ ਆ ਗਈਆਂ, ਹਾਂਜੀ, ਲੇਕਿਨ ਹਾਂਜੀ। ਮਾਂ ਨੂੰ ਭੁੱਲ ਗਏ ਅੰਮੀ ਜੀ। ओहो ਅੰਮੀ ਜੀ ਮੱਲੇ ਵਾਲਿਆਂ ਨੇ ਦਵਾਈ ਸ਼ਵਾਈ ਲੈ ਕੇ ਦੇਣੀ। ਪਿੰਡਾਂ ਥਾਵਾਂ ਦੇ ਲੋਕ ਅੰਮੀ ਜੀ ਪਿੰਡਾਂ ਦੇ ਨਾ ਬੜੇ ਚੰਗੇ ਹੁੰਦੇ बहुत ਆ। अच्छे लोग ही ਅੰਮੀ ਰੋਟੀ ਦੇ ਦੇਣੀ, ਦਵਾਈ ਲਿਆ ਦੇਣੀ, हाँ, अखीर- आदर आदर भा करना ਆਦਰ ਭਾਅ ਕਰਨਾ, ਉਹਨੂੰ ਆਪਣੀ ਭੈਣ ਸਮਝਣਾ, ਧੀ ਸਮਝਣਾ, हाँ जी ਉਹਦਾ ਖਿਆਲ ਰੱਖਣਾ। हाँ जी ਲੇਕਿਨ ਅੰਮੀ ਉਹਦੇ ਕੋਲ ਨਾ ਧੀਆਂ ਪੁੱਤਰਾਂ ਦਾ ਗਮ ਬਰਦਾਸ਼ਤ ਨਹੀਂ ਹੋਇਆ। नहीं होया ਅੰਮੀ ਜੀ ਕੁਛ ਅਰਸਾ ਹੋਇਆ
ਤੇ ਅੰਮੀ ਜੀ ਉਹ ਮਾਂ ਜਿਹੜੀ ਕੂਚ ਕਰ ਗਈ, ਚਲੋ ਦੁਨੀਆ ਤੋਂ ਚਲੀ ਗਈ। ਅੱਲਾ ਅੰਮੀ ਜਦੋਂ ਦੁਨੀਆ ਤੋਂ ਚਲੀ ਗਈ ਨਾ, ਹਾਂਜੀ ਹਾਂਜੀ ਸਾਰੇ ਜਿਹੜੇ 2 ਪੁੱਤਰ ਸੀ ਅੰਮੀ ਜੀ, ਹਾਂਜੀ ਹਾਂਜੀ ਬੈਕਰੀ ਵਾਲੇ ਦਾ ਜਿਹੜਾ ਸੁਸਰ ਸੀ ਉਹ ਫੌਤ ਹੋ ਗਿਆ, ਹਾਂਜੀ ਉਹੀ ਕੰਮ ਸਾਰਾ ਸੰਭਾਲਦਾ ਸੀ। ਹਾਂਜੀ ਕਰਦੇ ਕਰਾਂਦੇ ਉਹਨੇ ਤਵੱਜੋ ਨਹੀਂ ਕੀਤੀ, ਹਾਂਜੀ ਬੈਕਰੀ ਵੀ ਉਹਨੂੰ ਵੇਚਣੀ ਪੈ ਗਈ। ਚਲੋ ਜਿਹੜਾ ਬੈਂਕ ਮੁਲਾਜ਼ਮ ਸੀਗਾ ਹਾਂ ਉਹਦਾ ਤਨਖਾਹ ਤੇ ਨਾ ਗੁਜ਼ਾਰਾ ਹੋਣਾ, ਖਰਚੇ ਵੱਡੇ ਕਰ ਲਏ। ਹਾਂ ਹਾਂ ਬੀਵੀ ਸੀਗੀ ਅਮੀਰ ਸੀਗੀ, ਹਾਂਜੀ ਉਹਨੇ ਆਪਣੇ ਕਹਿਣਾ ਕਿ ਆਹ ਚੀਜ਼ ਲਿਆ ਕੇ ਦੇ, ਆਹ ਲਿਆ ਕੇ ਦੇ, ਦੇਖਿਆ ਕਿ ਹੁਣ ਤੇ ਮੇਰਾ ਗੁਜ਼ਾਰਾ ਨਹੀਂ ਹੁੰਦਾ, ਹਾਂਜੀ ਉਹਨੂੰ ਵੀ ਕੋਈ ਚੰਗਾ ਬੰਦਾ ਲੱਭ ਗਿਆ ਹੋਰ। ਅੱਛਾ ਚਲੋ ਉਹਨੇ ਕਿਹਾ ਮੈਂ ਛੱਡ ਤੇ ਗਈ। ਛੱਡ ਗਈ, ਉਹਨੇ ਕਿਹਾ ਮੈਂ ਨਹੀਂ ਤੇਰੇ ਨਾਲ ਰਹਿਣਾ ਹੈਗਾ, ਮੇਰੀ ਤੇ ਦੇ ਤਲਾਕ। ਅੱਛਾ ਜੀ ਉਹ ਉੱਥੇ ਚਲੇ ਗਈ। ਤੇ ਅੱਛਾ ਜਿਹੜਾ ਉਹ ਬੱਚੀ ਨੂੰ ਲੈ ਕੇ ਗਿਆ ਸੀ ਬਾਹਰ, ਉਹਦੀ ਨੂੰ ਹਾਂ ਹਾਂ ਜਿਹੜੀ ਬੱਚੀ ਨੇ ਕਿਹਾ ਸੀ ਮੈਂ ਬਾਹਰ ਦੇ ਬੰਦੇ ਨਾਲ ਸ਼ਾਦੀ ਕਰਾਣੀ, ਹਾਂਜੀ ਅੰਮੀ ਉੱਥੇ ਉਹਨੇ ਪੱਕਾ ਹੋਣ ਵਾਸਤੇ ਉੱਥੇ ਕਿਸੇ ਗੋਰੀ ਨਾਲ ਸ਼ਾਦੀ ਕਰਵਾ ਲਈ। ਚਲੋ ਜੀ ਅੰਮੀ ਉੱਥੇ ਹੀ ਸੈੱਟ ਹੋ ਗਿਆ। ਗੋਰੀ ਨੇ ਕਿਹਾ ਇਹਨੂੰ ਛੱਡ, ਚਲ ਉਹ ਵਿਚਾਰੀ ਉਹਨੂੰ ਧੱਕੇ ਉੱਥੇ ਮਿਲ ਗਏ। ਹਾਂਜੀ ਅੰਮੀ ਵਾਪਸ ਆਏ ਕਿ ਮਾਂ ਕੋਲ ਜਾ ਕੇ ਮਾਫੀ ਮੰਗਦੇ ਆ। ਹਾਂਜੀ ਜਾ ਕੇ ਪਤਾ ਕੀਤਾ ਇੱਥੇ ਸਾਡੀ ਮਾਂ ਸੀ। ਉਹਨਾਂ ਨੇ ਕਿਹਾ ਭਲਿਓ ਲੋਕੋ, ਉਹ ਤੇ ਅੱਜ ਤੋਂ 1.5-2 ਸਾਲ ਪਹਿਲੇ ਹੀ ਅੱਲਾਹ ਤਾਲਾ ਨੂੰ ਪਿਆਰੀ ਹੋ ਗਈ, ਰੋਂਦੀ ਤੁਹਾਨੂੰ ਯਾਦ ਕਰਦੀ ਚਲੀ ਗਈ ਆ। ਅੱਲਾ ਤੇ ਉਹ ਪਰੇਸ਼ਾਨ ਕਹਿੰਦੇ ਯਾ ਅੱਲਾ ਇਹ ਸਾਡੇ ਕੋ ਕੀ ਗੁਨਾਹ ਹੋ ਗਿਆ। ਤੇ ਪਿੰਡ ਦੇ ਕਹਿੰਦੇ ਪੁੱਤਰ ਇਹ ਮਾਂ ਦੀਆਂ ਦੁਆਵਾਂ ਸੀ, ਹਾਂਜੀ ਜਿਹੜਾ ਤੁਸੀਂ ਅਮੀਰ ਸੀਗੇ, ਹਾਂਜੀ ਜਿਹੜੇ ਤੁਸੀਂ ਆਪਣੇ ਕਾਰੋਬਾਰ ਤੇ ਲੱਗ ਗਏ ਸੀ, ਹਾਂਜੀ ਅੱਜ ਤੁਹਾਡੀ ਮਾਂ ਟੁਰ ਗਈ ਆ ਹਾਂਜੀ ਤੇ ਤੁਹਾਡੇ ਕਾਰੋਬਾਰ ਖਤਮ ਹੋ ਗਏ ਆ। ਹਾਂਜੀ ਇਹ ਮਤ ਯਾਦ ਰੱਖੋ ਕਿ ਇਹ ਮਿਹਨਤ ਕੀਤੀ ਆ, ਕਾਮਯਾਬੀ ਸਾਡੀ ਵਜ੍ਹਾ ਤੋਂ ਮਿਲੀ ਆ। ਹਾਂਜੀ ਇੱਥੋਂ ਗਿਆ ਵਕਤ ਹੱਥ ਆਤਾ ਨਹੀਂ, ਬੇਲਾ ਕਿਸੇ ਤੋਂ ਨਵਾਤਾ ਨਬਾਤਾ ਨਹੀਂ। ਮਤ ਇਹ ਸੋਚੋ ਕਿ ਅਸੀਂ ਮਿਹਨਤਾਂ ਕਰਕੇ ਤਾਂ ਅਸੀਂ ਕਾਮਯਾਬ ਹੋ ਗਏ ਆ। ਹਾਂਜੀ ਗੱਲ ਇਹ ਆ ਕਿ ਮਾਂ ਪਿਓ ਦਾ ਹੱਥ ਹੁੰਦਾ, ਦੁਆਵਾਂ ਹੁੰਦੀਆਂ ਆ, ਹਾਂਜੀ ਮਾਂ ਪਿਓ ਸਮਝਾਉਂਦਾ ਆ। ਹਾਂਜੀ ਕਹਿੰਦੇ ਰੱਬ ਵੀ ਕਹਿੰਦਾ ਮੂਸਾ ਸੰਭਲ ਕੇ ਆ, ਜਦੋਂ ਸਿਰ ਤੇ ਨਾ ਸਾਬਰਾ ਮਾਂ ਹੋਵੇ। ਹਾਂਜੀ ਤੇ ਦੁਆ ਇਹ ਕਰਿਆ ਕਰੋ ਕਿ ਅੱਲਾਹ ਤਾਲਾ ਸਾਡੇ ਮਾਂ-ਬਾਪ ਨੂੰ ਸਿਹਤ ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ ਦੇਵੇ। ਸਾਡੇ ਵਾਸਤੇ ਦੁਆਵਾਂ ਕਰਦੇ ਰਹਿਣ ਤੇ ਅਸੀਂ ਤਰੱਕੀਆਂ ਕਰਦੇ ਰਹੀਏ। ਤੇ ਮਾਂ-ਬਾਪ ਨੂੰ ਭੁੱਲੋ ਨਾ। ਗੱਲ ਇਹ ਕਹਾਣੀ ਸੱਚੀ ਆ, ਹਾਂਜੀ ਦੱਸਣ ਦਾ ਮਕਸਦ ਆ ਕਿ ਜਿਨ੍ਹਾਂ ਮਾਵਾਂ ਨੇ, ਜਿਨ੍ਹਾਂ ਬਾਪਾਂ ਨੇ ਤੁਹਾਡੇ ਵਾਸਤੇ ਮਿਹਨਤਾਂ ਕੀਤੀਆਂ, ਹਾਂਜੀ ਉਹਨਾਂ ਨੂੰ ਭੁੱਲੋ ਨਾ। ਹਾਂਜੀ ਤੇ ਇਹ ਵੀਡੀਓ ਨੂੰ ਜਿੰਨਾ ਹੋ ਸਕਦਾ ਸ਼ੇਅਰ ਕਰ ਦਿਓ, ਤਾਂ ਕਿ ਜਿਹੜੇ ਮਗਰੂਰ ਲੋਕ ਆ ਨਾ, ਕਹਿੰਦੇ ਅਸੀਂ ਤਾਂ ਮਿਹਨਤ ਤੇ ਉੱਪਰ ਆਏ ਆ, ਹਾਂਜੀ, ਇਹ ਹਾਂਜੀ। ਮਾਂ-ਬਾਪ ਦੀਆਂ ਦੁਆਵਾਂ ਆ। ਦੁਆਵਾਂ ਤੇ ਵੀਡੀਓ ਜ਼ਰੂਰ ਸ਼ੇਅਰ ਕਰਿਓ, ਦੁਆਵਾਂ 'ਚ ਯਾਦ ਰੱਖਿਓ। ਅੱਲਾ ਹਾਫਿਜ਼।